अफगानिस्तान तो रहत मर्यादा अनुसार दिल्ली पहुंचे श्री गुरु ग्रंथ साहिब जी के 2 पावन ਸਰੂਪ। ਹੁਣ किसान ਜਥੇਬੰਦੀਆਂ ਦਾ ਵੀ ਕੌਮੀ ਇਨਸਾਫ ਮੋਰਚੇ ਨੂੰ ਮਿਲਿਆ ਸਮਰਥਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਗੱਡੀ ਤੇ ਹੋਇਆ ਹਮਲਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਸਦਕਾ ਅਫਗਾਨਿਸਤਾਨ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪਾਵਨ ਸਰੂਪ ਕੈਮ 에ਅਰਲਾਈਨਸ ਰਾਹੀਂ ਦਿੱਲੀ ਪਹੁੰਚੇ। ਇਹ ਪਾਵਨ ਸਰੂਪ ਕਾਬੁਲ ਤੋਂ ਦਿੱਲੀ ਲਿਆਂਦੇ ਗਏ ਹਨ ਅਤੇ ਇਹਨਾਂ ਪਾਵਨ ਸਰੂਪਾਂ ਨੂੰ ਦਿੱਲੀ ਪੁੱਜਣ ਵਿੱਚ ਲਗਭਗ 11.5 ਘੰਟੇ ਲੱਗੇ। ਧਾਰਮਿਕ ਮਰਿਆਦਾ ਅਨੁਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨਾਲ ਅਫਗਾਨ ਸਿੱਖ ਭਾਈਚਾਰੇ ਦੇ 3 ਮੈਂਬਰ ਮੌਜੂਦ ਸਨ। ਅਫਗਾਨਿਸਤਾਨ ਵਿੱਚ ਮੌਜੂਦਾ ਸਰਕਾਰ ਵੱਲੋਂ ਲਗਾਈਆਂ ਗਈਆਂ ਰੋਕਾਂ ਕਾਰਨ ਇਹਨਾਂ ਪਾਵਨ ਸਰੂਪਾਂ ਨੂੰ ਪਿਛਲੇ ਸਾਲ ਸਤੰਬਰ ਵਿੱਚ ਸ਼ਿਫਟ ਨਹੀਂ ਕੀਤਾ ਜਾ ਸਕਿਆ ਸੀ। ਕਾਬੁਲ ਦੇ ਭਾਈਚਾਰੇ ਤੇ ਅਫਗਾਨਿਸਤਾਨ ਵਿੱਚ ਅਧਿਕਾਰੀਆਂ ਵੱਲੋਂ ਇੰਡੀਅਨ ਵਰਲਡ ਫੋਰਮ ਦੇ ਮੁਖੀ ਪੁਨੀਤ ਸਿੰਘ ਚੰਡੋਲ ਵੱਲੋਂ ਲਗਾਤਾਰ ਗੱਲਬਾਤ ਤੋਂ ਬਾਅਦ ਕੱਲ ਕਾਬੁਲ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਰਵਾਨਾ ਕੀਤਾ ਗਿਆ ਸੀ। ਪਿਛਲੇ ਸਾਲ ਗੁਰਦੁਆਰਾ ਕਰਤੇ ਪ੍ਰਵਾਨ ਕਾਬੁਲ ਉੱਤੇ ਹੋਏ ਹਮਲੇ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੰਡੀਅਨ ਵਰਲਡ ਫੋਰਮ ਦੇ ਸਾਂਝੇ ਹਮਲੇ ਨਾਲ 139 ਅਫਗਾਨ ਹਿੰਦੂਆਂ ਤੇ ਸਿੱਖਾਂ ਨੂੰ ਉੱਥੋਂ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ। ਹੁਣ ਲਗਭਗ 20 ਸਥਾਨਕ ਹਿੰਦੂ ਤੇ ਸਿੱਖ ਅਫਗਾਨਿਸਤਾਨ ਵਿੱਚ ਹਨ ਅਤੇ ਉਹਨਾਂ ਵਿੱਚੋਂ 10 ਨੂੰ ਭਾਰਤ ਸਰਕਾਰ ਵੱਲੋਂ ਈ-ਵੀਜ਼ਾ ਜਾਰੀ ਕੀਤਾ ਜਾਣਾ ਹਜੇ ਬਾਕੀ ਹੈ। ਸਿੱਖ ਜਥੇਬੰਦੀਆਂ ਦੇ ਸੀਨੀਅਰ ਆਗੂ ਦਿੱਲੀ ਹਵਾਈ ਅੱਡੇ ਉੱਤੇ ਪਾਵਨ ਸਰੂਪਾਂ ਦਾ ਸਵਾਗਤ ਕਰਨ ਪਹੁੰਚੇ ਤੇ ਇਹ ਸਰੂਪ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਕੇ ਬਲੋਕ ਨਿਊ ਮਹਾਵੀਰ ਨਗਰ ਦਿੱਲੀ ਵਿਖੇ ਸੁਸ਼ੋਭਿਤ ਕੀਤੇ ਗਏ ਹਨ। ਬੰਦੀ ਸਿੰਘਾਂ ਦੀ ਰਿਹਾਈ 328 ਸਰੂਪਾਂ ਦਾ ਮਾਮਲਾ ਬੇਅਦਬੀ ਦੀਆਂ ਘਟਨਾਵਾਂ ਤੇ ਬਹਿਬਲ ਕਲਾਂ ਗੋਲੀकांड ਆਦਿ ਮੁੱਦਿਆਂ ਤੇ ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਦੇ ਚੱਲਦਿਆਂ ਸਿੱਖਾਂ ਦਾ ਰੋਹ ਵਧਦਾ ਜਾ ਰਿਹਾ ਹੈ। ਕੌਮੀ ਇਨਸਾਫ ਮੋਰਚਾ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਦਾ ਮੋਹਾਲੀ ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਪੱਕਾ ਮੋਰਚਾ ਜਾਰੀ ਹੈ। ਹੁਣ ਕਿਸਾਨ ਜਥੇਬੰਦੀਆਂ ਨੇ ਵੀ ਸਿੱਖਾਂ ਦੇ ਸੰਘਰਸ਼ ਦੀ ਹਿਮਾਇਤ ਕਰਕੇ ਆਖਰੀ ਦਮ ਤੱਕ ਸਾਥ ਦੇਣ ਦਾ ਅਹਿਦ ਲਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਮੇਰ ਸਿੰਘ ਥੇੜੀ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੀ ਅਗਵਾਈ ਹੇਠ ਵੱਡੀ ਗਿਣਤੀ ਕਿਸਾਨਾਂ ਨੇ ਪੱਕੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੀ ਘੱਟ ਗਿਣਤੀ ਵਿਰੋਧੀ ਤੇ ਗੈਰ ਜਮਹੂਰੀ ਪਹੁੰਚ ਕਾਰਨ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਵਾਲੇ ਸਿੱਖਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ, ਜਦਕਿ ਦੇਸ਼ ਦੇ ਕਾਨੂੰਨ ਅਨੁਸਾਰ ਆਪਣੀ ਸਜ਼ਾ ਮੁਕੰਮਲ ਕਰ ਚੁੱਕੇ ਕੈਦੀਆਂ ਨੂੰ ਰਿਹਾ ਕਰਨਾ ਬਣਦਾ ਹੈ। ਜਦੋਂ ਵੀ ਇਹ ਮਸਲਾ ਚੁੱਕਿਆ ਜਾਂਦਾ ਹੈ ਤਾਂ ਹਮੇਸ਼ਾ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਸੁਰੱਖਿਆ ਦਾ ਬਹਾਨਾ ਲਾ ਕੇ ਇਸ ਮਸਲੇ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਂਦਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਮਸਲਾ ਸਿਰਫ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦਾ ਜਾਂ ਫਿਰ ਸਿਰਫ ਸਿੱਖਾਂ ਦਾ ਨਹੀਂ, ਬਲਕਿ ਇਹ ਮਸਲਾ ਹਰ ਇਨਸਾਫ ਪਸੰਦ ਅਤੇ ਜਮਹੂਰੀਅਤ ਪਸੰਦ ਸ਼ਹਿਰੀਆਂ ਦਾ ਹੈ। ਇਸ ਲਈ ਸਾਰਿਆਂ ਨੂੰ ਸਿੱਖਾਂ ਦੇ ਪੱਕੇ ਮੋਰਚੇ ਦੀ ਪੂਰਨ ਹਿਮਾਇਤ ਵਿੱਚ ਅੱਗੇ ਆਉਣਾ ਚਾਹੀਦਾ ਹੈ। ਸੰਗਤ ਸੋਚਦੀ ਹੈ ਵੀ ਕਿ ਇਹ ਆਗੂ ਵਿਕ ਗਏ ਨੇ, ਜੇ ਆਗੂ ਜਾਂ ਕੁਝ ਕਰ ਗਏ ਨੇ, ਪਰ ਸਰਕਾਰਾਂ ਦੇ ਨਾਲ ਜਦੋਂ ਸਮਝੌਤਾ ਹੋ ਜਾਂਦਾ ਇੱਕ ਬਣ ਜਾਂਦੀ ਹੈ ਮਜਬੂਰੀ ਵੀ ਸਮਝੌਤਾ ਹੋ ਗਿਆ ਸਾਨੂੰ ਉੱਠਣਾ ਪੈਂਦਾ ਹੈ। ਪਰ ਅਸੀਂ ਭਾਈ ਪਾਲ ਸਿੰਘ ਫਰਾਂਸ ਨੂੰ, ਜਗਤਾਰ ਸਿੰਘ ਹਵਾਰਾ ਉਹਨਾਂ ਦੇ ਪਿਤਾ ਨੂੰ ਜਿਹੜੀ ਇੱਥੇ ਕਮੇਟੀ ਜਾਂ ਬਣੇਗੀ ਉਹਨੂੰ ਬੇਨਤੀ ਇਹ ਕਰਾਂਗੇ ਵੀ ਇਹਨਾਂ ਨੂੰ ਕਹਿ ਦਿੱਤਾ ਜਾਵੇ ਵੀ ਤੁਸੀਂ ਫੈਸਲਾ ਕਰ ਲਓ, ਸਾਡੇ ਸਿੰਘ ਲਿਆ ਦਿਓ, ਅਸੀਂ ਉਸ ਤੋਂ ਬਾਅਦ ਉੱਠਾਂਗੇ, ਅਸੀਂ ਉਹਨਾਂ ਚਿਰ ਮੋਰਚਾ ਨਹੀਂ ਚੁੱਕਾਂਗੇ। ਸਾਡੇ ਨਾਲ ਅੱਗੇ ਹੋਇਆ ਹੈ ਦਿੱਲੀ ਦੇ ਵਿੱਚ, ਸਰਕਾਰ ਨੇ ਫੈਸਲੇ ਕੀਤੇ ਆ, ਕਾਨੂੰਨਾਂ ਤੋਂ ਹੁਣ ਭੱਜਦੀ ਹੋਈ ਨਜ਼ਰ ਆਉਂਦੀ ਪਈ ਏ। ਇਹ ਕੰਮ ਨਹੀਂ ਹੋਊਗਾ। ਭਗਵੰਤ ਸਿੰਘ ਮਾਨ ਦਿੱਲੀ ਦੀ ਸਰਕਾਰ ਨੂੰ ਵੀ ਜੇ ਦਿੱਲੀ ਵੀ ਮੋਰਚਾ ਲਾਉਣਾ ਪਿਆ ਬੰਦੀ ਸਿੰਘਾਂ ਦੇ ਇਨਸਾਫ ਲਈ ਅਸੀਂ ਤਿਆਰ ਆ, ਸਾਡੀ ਜਥੇਬੰਦੀ ਨਾਲ ਏ। ਅਸੀਂ ਇੱਕ ਵਾਰ ਥੋੜੇ ਜਿਹੇ ਸਿੰਘ ਆਏ ਆ ਜਥੇ ਦੇ ਰੂਪ 'ਚ ਤੰਬੂ ਲਾਏ ਆ, ਜੋ ਵੀ ਪੜਾ ਲਾਇਆ ਹੈ ਵੀ ਜੇ ਕੱਲ ਨੂੰ ਸਾਨੂੰ ਲੋੜ ਪਈ ਜਿੰਨੇ ਵੀ ਹੋਏ ਸਾਰੀਆਂ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਨੇ ਵੀ ਹਮਾਇਤ ਕੀਤੀ ਏ। ਇੱਕ ਗੱਲ ਮੈਂ ਹੋਰ ਗੱਲ ਕਰਨੀ ਚਾਹੁੰਦਾ, ਜੇ ਆਪਣੇ ਭਰਾਵਾਂ ਦੇ ਵਿੱਚ ਗੱਲ ਨਾ ਕਰੀਏ, ਗੱਲ ਕਰਨੀ ਬਣਦੀ ਨਹੀਂ, ਪਰ ਗੱਲ ਕਰਾਂਗਾ ਵੀ ਸਾਨੂੰ ਕਈ ਵਾਰ ਕਾਮਰੇਡ ਸਮਝ ਲਿਆ ਜਾਂਦਾ ਹੈ, ਪਰ ਅਸੀਂ ਪਹਿਲੋਂ ਕਾਮਰੇਡ ਜੇ ਕੋਈ ਹੋਏਗਾ ਸਿਰਫ ਇੰਨਾ ਕੋਈ ਹੈ ਵੀ ਬਾਕੀ ਸਾਰਾ ਗੁਰੂ ਦੇ ਸਾਡਾ, ਅਸੀਂ ਗੁਰੂ ਦੇ ਆ। ਜੇ ਸਾਡਾ ਬਿੱਲੇ ਦੇ ਨਾਲ ਇੱਕ ਅਸੀਂ ਕਿਸਾਨ ਜੂਨੀਅਰ ਦੇ ਆ ਤੇ ਇੱਕ ਇੰਨਾ ਕੋਈ ਹੈ ਬਸ ਸਾਡੇ ਕੋਲੇ, ਬਾਕੀ ਅਸੀਂ ਪੰਥ ਦੇ ਆ ਤੇ ਪੰਥ ਦੇ ਨਾਲ ਆ। ਸਾਨੂੰ ਲੱਗ ਨਾ ਸਮਝਿਆ ਕਰੋ, ਅਸੀਂ ਹਰ ਟਾਈਮ ਦਿਨ ਰਾਤ ਤੁਹਾਡੇ ਨਾਲ ਆ। ਜਦੋਂ ਵੀ ਪੰਜਾਬ ਦੇ ਵਿੱਚ ਸਾਡੇ ਨਾਲ ਇਨਸਾਫ ਨਹੀਂ ਹੁੰਦਾ, ਸਾਨੂੰ ਮਜਬੂਰ ਇਹਨਾਂ ਸੜਕਾਂ ਤੇ ਆਉਣਾ ਪੈਂਦਾ ਵਾ। ਅਸੀਂ ਬਿਲਕੁਲ ਕਿਸੇ ਨੂੰ ਰਸਤੇ ਦੇ ਵਿੱਚ ਜਾਂ ਸਰਕਾਰ ਨੂੰ ਜਾਂ ਹੀ ਭਾਈਚਾਰੇ ਨੂੰ ਅਸੀਂ ਤੰਗ ਨਹੀਂ ਕਰਨਾ ਚਾਹੁੰਦੇ।
पर पता नहीं ये साडे चुने हुए ये लीडर जिहड़े आपां अज बैठे आ ये तुहाडे विचों ही उठ के उत्थे जाके कुर्सी ते बैठे आ। पता नहीं क्यों इन्हां दी मत मारी जांदी आ, इन्हां नूं क्यों नहीं पता लगदा। साडे बंदी सिंह जिहड़े आ 27 साल तो 30 साल दे दरम्यान जेलां दे विच बैठे आ। किहो जिहा इंसाफ आ? इहो जी किसी भी देश दे विच आपां झाती मारीए ते इहो जिहा मैं नहीं कदे वेख्या प्रोग्राम भी इन्ना चिर ये बंदी सिंह जिहड़े आ जेलां दे विच बैठे रहण। पर क्यों बैठे आ? वो कौम दी खातर बैठे आ। उन्हां बड़ी जान हील के कुर्बानी करके सानू इस जगह ते सानू बिठाया वा, साडा सिर उच्चा कीता वा। सो खालसा जी इस करके सारे पंजाब वासियां नू, देश वासियां नू, पंजाब वासियां नू, बच्चियां नू, बजुर्गां नू बेनती आ भी आपां सारे इहदे विच वध चढ़ के हिस्सा लईए। जो बगराड़ी दे विच सानू इंसाफ नहीं मिलिया ਉਹਦੇ इंसाफ वास्ते, बंदी ਸਿੰਘਾਂ ਦੇ इंसाफ वास्ते ਜਾਂ 328 ਸਰੂਪ ਜਿਹੜੇ ਸਾਡੇ ਗੁੰਮ ਹੋਏ ਆ ਉਹਦੇ इंसाफ वास्ते ਅਸੀਂ ਇੱਥੇ ਇਕੱਤਰ ਹੋਏ ਆ। ਜਿੰਨਾ ਚਿਹਰੇ ਮੋਰਚਾ ਫਤਿਹ ਨਹੀਂ ਹੁੰਦਾ ਦਿੱਲੀ ਦੇ ਵਾਂਗ ਅਸੀਂ ਉਹਨਾਂ ਚਿਰ ਇੱਥੋਂ ਮੋਰਚੇ ਦੇ ਵਿੱਚ ਸਾਥ ਦੇਵਾਂਗੇ। ਸਾਰਿਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਆ, ਸਾਰੇ ਭਾਈਚਾਰੇ ਨੂੰ ਅਪੀਲ ਕਰਦੇ ਆ, ਇਹ ਇੱਕ ਮੋਰਚਾ ਜਿਹੜਾ ਵਾ ਸਾਡੀਆਂ ਫਸਲਾਂ ਦਾ ਨਹੀਂਗਾ, ਇਹ ਸਾਡੇ ਸਮਾਜ ਦਾ ਮੋਰਚਾ ਵਾ, ਇਹ ਸਾਡੀ ਪੱਗ ਦਾ ਦਸਤਾਰ ਦਾ ਮੋਰਚਾ ਵਾ। ਇਸ ਕਰਕੇ ਬੇਨਤੀ ਆ ਵੀ ਆਪਾਂ ਇਹਦੇ ਵਿੱਚ ਵੱਧ ਤੋਂ ਵੱਧ ਹਿੱਸਾ ਲੈਣਾ ਵਾ ਤੇ ਇਸ ਮੋਰਚੇ ਨੂੰ ਫਤਿਹ ਕਰਕੇ ਫੇਰ ਜਾਣਾ ਵਾ। ਅੱਜ ਜਿਹੜਾ ਇਨਸਾਫ ਮੋਰਚਾ ਲੱਗਾ ਮੈਂ ਸਮਝਦਾ ਬਹੁਤ ਲੇਟ ਹੋਇਆ। ਸਾਡੇ ਯੋਧਿਆਂ ਨੂੰ ਬਹੁਤ ਲੰਮਾ ਟਾਈਮ ਹੋ ਗਿਆ। ਇਹ ਤੋਂ ਪਹਿਲਾਂ ਵੀ ਸਟਰਗਲ ਲੜੀ ਜਾਣੀ ਚਾਹੀਦੀ ਸੀ। ਸਾਰੇ ਵੇਖ ਲਓ, ਕੋਈ 27 ਸਾਲ, ਕੋਈ 28 ਸਾਲ, ਕੋਈ 32 ਸਾਲ। ਦੱਸੋ ਸਾਰੀ ਜ਼ਿੰਦਗੀ ਵਾਲੀ ਗੱਲ ਆ ਉਹਨਾਂ ਦੀ। ਇਹਨਾਂ ਸਰਕਾਰਾਂ ਨੇ ਅਜੇ ਵੀ ਮੈਂ ਸਮਝਦਾ ਜਿੱਡੇ ਸਾਡੇ ਇਕੱਠ ਹੈ ਇਹ ਅਜੇ ਛੋਟੇ। ਸਾਨੂੰ ਵੱਡੇ ਇਕੱਠ ਕੀ ਮੈਂ ਸਮਝਦਾ ਇਹ ਇਕੱਲੇ ਪੰਥ ਦੇ ਮਾਮਲੇ ਨਹੀਂ, ਇਹ ਸਾਡੇ ਪੰਜਾਬੀਆਂ ਦੇ ਮਾਮਲੇ ਨੇ। ਪੰਜਾਬੀਆਂ 'ਚ ਭਾਵੇਂ ਕੋਈ ਹੋਰ ਵੀ ਵਸਦਾ ਉਹਦਾ ਨਹੀਂ ਮਾਮਲਾ ਹੈ, ਉਹਦਾ ਵੀ ਮਾਮਲਾ ਹੈ। ਸਾਡਾ ਪੰਜਾਬੀਆਂ ਦਾ, ਸਾਡੇ ਪੰਜਾਬੀਆਂ ਦੇ ਨਾਲ ਜਾਣ ਬੁੱਝ ਕੇ ਦਰਾਂਜਾ ਕੀਤਾ ਜਾ ਰਿਹਾ, ਸਾਡੀ ਸਟੇਟ ਨਾਲ ਦਰਾਂਜਾ ਕੀਤਾ ਜਾ ਰਿਹਾ। 1947 ਵੇਲੇ ਕੋਈ ਸੂਬਾ ਨਹੀਂ ਵੰਡਿਆ ਹੈ, ਸਾਡਾ ਸੂਬਾ ਵੰਡਿਆ ਜਿਹਦੇ ਸਭ ਤੋਂ ਜ਼ਿਆਦਾ ਸਿੱਖਾਂ ਦਾ ਨੁਕਸਾਨ ਹੋਇਆ। ਸਾਰਾ ਪਾਕਿਸਤਾਨ ਸਾਡੇ ਕੋਲ ਸੀ, ਉਹ ਛੱਡ ਕੇ ਸਾਨੂੰ ਇੱਧਰ ਆਉਣਾ। ਸੈਂਟਰ ਦੀ ਗਵਰਨਮੈਂਟ ਕਦੇ ਵੀ ਹੈ ਉਹ ਸਾਡੇ ਪੰਜਾਬੀਆਂ ਦੇ ਨਾਲ, ਭਾਵੇਂ ਸਾਡਾ ਦਰਬਾਰ ਸਾਹਿਬ ਢਾਉਣ ਦਾ ਮਾਮਲਾ ਹੋਵੇ, ਭਾਵੇਂ ਕੋਈ ਹੋਰ ਮਾਮਲਾ ਹੋਵੇ, ਭਾਵੇਂ ਨਹਿਰਾਂ ਦੇ ਪਾਣੀਆਂ ਦਾ ਮਾਮਲਾ ਹੋਵੇ, ਉਹਨੇ ਸਾਡੇ ਨਾਲ ਸਦਾ ਦਰਾਂਜਾ ਕੀਤਾ। ਇਸ ਵਾਸਤੇ ਸਾਨੂੰ ਪੰਜਾਬੀਆਂ ਨੂੰ ਇੱਕ ਤਕੜੀ ਲੜਾਈ ਲੜਨ ਦੀ ਲੋੜ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਗੱਡੀ ਤੇ ਹਮਲਾ ਕੀਤਾ ਗਿਆ। ਉਹਨਾਂ ਦੀ ਗੱਡੀ ਤੇ ਪੱਥਰਬਾਜ਼ੀ ਕੀਤੀ ਗਈ, ਜਿਸ ਕਾਰਨ ਗੱਡੀ ਦੇ ਸ਼ੀਸ਼ੇ ਬੁਰੀ ਤਰ੍ਹਾਂ ਭੰਨ ਦਿੱਤੇ ਗਏ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਪਣੇ ਕਾਫਲੇ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਲੱਗੇ ਕੌਮੀ ਇਨਸਾਫ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਸਨ, ਜਿਸ ਦੌਰਾਨ ਉਹਨਾਂ ਦੀ ਗੱਡੀ ਤੇ ਇਹ ਹਮਲਾ ਕੀਤਾ ਗਿਆ। ਹਾਲਾਂਕਿ ਇਸ ਹਮਲੇ ਵਿੱਚ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਕੋਈ ਸੱਟ ਨਹੀਂ ਲੱਗੀ ਹੈ। ਮਿਲੀ ਜਾਣਕਾਰੀ ਅਨੁਸਾਰ ਸੰਗਤਾਂ ਵੱਲੋਂ ਪ੍ਰਧਾਨ ਧਾਮੀ ਨੂੰ ਕੁਝ ਸਵਾਲ ਕੀਤੇ ਗਏ ਸਨ, ਜਿਨ੍ਹਾਂ ਤੋਂ ਉਹ ਭੱਜਦੇ ਨਜ਼ਰ ਆਏ। ਵਾਹਿਗੁਰੂ ਜੀ ਕੀ ਫਤਿਹ।
ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਕੱਲ੍ਹ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਨੇ ਫਿਰੋਜ਼ਪੁਰ ਦੇ ਜੀਰਾ ਵਿੱਚ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਸੀ ਕਿ ਕਿਸੇ ਨੂੰ ਵੀ ਪੰਜਾਬ ਦਾ ਵਾਤਾਵਰਣ ਅਤੇ ਆਬੋ-ਹਵਾ ਖਰਾਬ ਕਰਨ ਦੀ ਆਗਿਆ ਨਹੀਂ ਹੈ ਅਤੇ ਭਵਿੱਖ ਵਿੱਚ ਵੀ ਜੇ ਕਿਸੇ ਫੈਕਟਰੀ ਨੂੰ ਲੈ ਕੇ ਅਜਿਹੀ ਸ਼ਿਕਾਇਤ ਆਉਂਦੀ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਦੱਸਦੀ ਕਿ ਜੀਰਾ ਅਤੇ ਫੈਕਟਰੀ ਦੇ ਨੇੜੇ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਸ ਫੈਕਟਰੀ ਨਾਲ ਧਰਤੀ ਹੇਠਲਾ ਪਾਣੀ ਦੂਸ਼ਿਤ ਹੋ ਰਿਹਾ ਹੈ। ਉਹਨਾਂ ਨੂੰ ਕਈ ਬਿਮਾਰੀਆਂ ਲੱਗ ਚੁੱਕੀਆਂ ਹਨ, ਇਸ ਲਈ ਉਹਨਾਂ ਨੇ ਪਿਛਲੇ ਕਈ ਮਹੀਨਿਆਂ ਤੋਂ ਧਰਨਾ ਲਾਇਆ ਹੋਇਆ ਸੀ। ਫੈਕਟਰੀ ਬੰਦ ਹੋਣ ਨੂੰ ਲੈ ਕੇ ਉੱਥੋਂ ਦੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਪਰ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਬੇਸ਼ੱਕ ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰ ਦਿੱਤੇ ਹਨ, ਪਰ ਉਹ ਉਦੋਂ ਤੱਕ ਧਰਨਾ ਨਹੀਂ ਚੁੱਕਣਗੇ ਜਦੋਂ ਤੱਕ ਉਹਨਾਂ ਨੂੰ ਲਿਖਤੀ ਰੂਪ ਵਿੱਚ ਕੁਝ ਨਹੀਂ ਮਿਲ ਜਾਂਦਾ ਅਤੇ ਪ੍ਰਦਰਸ਼ਨ ਉਸੇ ਤਰ੍ਹਾਂ ਜਾਰੀ ਰਹੇਗਾ। ਕਿਸਾਨ ਆਗੂ ਬਲਦੇਵ ਸਿੰਘ ਨੇ ਮੁੱਖ ਮੰਤਰੀ ਮਾਨ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਇਹ ਮੰਗ ਵੀ ਕੀਤੀ ਕਿ ਧਰਨਾਕਾਰੀਆਂ ਤੇ ਕੀਤੇ ਗਏ ਪਰਚੇ ਰੱਦ ਕੀਤੇ ਜਾਣ। ਧਰਨੇ ਦੌਰਾਨ ਜਿਹੜੇ ਕਿਸਾਨਾਂ ਦੀ ਮੌਤ ਹੋਈ ਹੈ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਸ਼ਰਾਬ ਫੈਕਟਰੀ ਨਾਲ ਵਾਤਾਵਰਣ, ਪੰਛੀ ਅਤੇ ਲੋਕਾਂ ਦਾ ਜਿੰਨਾ ਵੀ ਨੁਕਸਾਨ ਹੋਇਆ ਹੈ ਉਸ ਲਈ ਸ਼ਰਾਬ ਫੈਕਟਰੀ ਨੂੰ ਜੁਰਮਾਨਾ ਲਾਇਆ ਜਾਵੇ। ਜਿਹੜਾ ਉਹਨਾਂ ਬਿਆਨ ਦਿੱਤਾ ਕਿ ਫੈਕਟਰੀ ਬੰਦ ਆ, ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਸਾਰੇ ਪੰਜਾਬ ਦਾ ਧੰਨਵਾਦ ਕਰਦੇ ਹਾਂ, ਪਰ ਅਸੀਂ ਲਿਖਤੀ ਤੌਰ ਚਾਹੁੰਦੇ ਹਾਂ, ਲਿਖਤੀ ਤੌਰ ਤੋਂ ਮਿਲ ਜਾਊਗਾ। ਅਸੀਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਸਪੈਸ਼ਲੀ ਸੀਐਮ ਮਾਨ ਸਾਹਿਬ ਦਾ, ਕਿਉਂਕਿ ਜਿੰਨੇ ਅਸੀਂ ਸੀਐਮ ਸਾਹਿਬ ਨਾਲ ਜਦੋਂ ਮੁਲਾਕਾਤ ਕੀਤੀ ਸੀ ਉਹਨਾਂ ਨੇ ਕਿਹਾ ਸੀ ਵੀ ਇੱਕ ਵੀ ਸੈਂਪਲ ਮੈਨੂੰ ਪਤਾ ਲੱਗ ਗਿਆ, ਇੱਕ ਵੀ ਸਬੂਤ ਪਤਾ ਲੱਗ ਗਿਆ ਕਿ ਮੈਂ ਫੈਕਟਰੀ ਬੰਦ ਕਰ ਦੂੰ। ਪਰ ਜਿਹੜਾ ਉਹਨਾਂ ਨੇ ਅੱਜ ਕਦਮ ਚੱਕਿਆ, ਬਹੁਤ ਸ਼ਲਾਘਾਯੋਗ ਕਦਮ ਚੱਕਿਆ। ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਸੀਐਮ ਸਾਹਿਬ ਦਾ ਸਪੈਸ਼ਲੀ ਧੰਨਵਾਦ ਕਰਦੇ ਹਾਂ ਵੀ ਉਹਨਾਂ ਨੇ ਜਿਹੜਾ ਉਪਰਾਲਾ ਕੀਤਾ, ਮਾਲ ਬੌਸ ਇੰਡਸਟਰੀ ਨੂੰ ਬੰਦ ਕਰਨ ਦਾ ਉਪਰਾਲਾ ਕੀਤਾ ਤੇ ਸਾਡੇ ਨਾਲ ਆ ਕੇ ਖੜ ਗਏ ਆ। ਉਹਨਾਂ ਪੰਜਾਬ ਸਰਕਾਰ ਨੇ ਆਪਦੇ ਵੱਲੋਂ ਕਲੀਅਰ ਸਟੈਂਡ ਦੇ ਦਿੱਤਾ ਕਿ ਮਾਲ ਬੌਸ ਇੰਡਸਟਰੀ ਬੰਦ ਆ, ਉਹਨਾਂ ਦਾ ਬਿਆਨ ਵੀ ਆ ਚੁੱਕਾ। ਬੰਦੀ ਸਿੰਘਾਂ ਦੀ ਰਿਹਾਈ ਸਮੇਤ ਅਹਿਮ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਲੱਗੇ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੁਝ ਪੁਰਾਣੀਆਂ ਫੋਟੋਆਂ ਸਾਂਝੀਆਂ ਕਰਦਿਆਂ ਦੱਸਿਆ ਕਿ ਸੀਐਮ ਬਣਨ ਤੋਂ ਪਹਿਲਾਂ ਭਗਵੰਤ ਮਾਨ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਜਾਇਜ਼ ਦੱਸਦੇ ਸੀ ਤੇ ਮੋਰਚਿਆਂ ਵਿੱਚ ਵੀ ਸ਼ਾਮਿਲ ਹੁੰਦੇ ਸਨ, ਪਰ ਹੁਣ ਸੱਤਾ ਮਿਲਣ ਤੇ ਉਹ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੁਝ ਨਹੀਂ ਕਰ ਰਹੇ। ਇਸ ਮੌਕੇ ਉਹਨਾਂ ਜੀਰਾ ਮੋਰਚੇ ਨੂੰ ਸਫਲਤਾ ਮਿਲਣ ਤੇ ਇਸ ਮੋਰਚੇ ਨੂੰ ਵੀ ਸਫਲ ਹੋਣ ਦੀ ਆਸ ਪ੍ਰਗਟਾਈ ਹੈ। ਦੱਸਣਯੋਗ ਹੈ ਕਿ ਕਈ ਕਿਸਾਨ ਜਥੇਬੰਦੀਆਂ ਵੱਲੋਂ ਇਸ ਮੋਰਚੇ ਨੂੰ ਸਮਰਥਨ ਦਿੱਤਾ ਗਿਆ ਹੈ, ਜਿਸ ਕਾਰਨ ਮੋਰਚੇ ਵਿੱਚ ਸੰਗਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਕਰਕੇ ਅਸੀਂ ਅੱਜ ਪ੍ਰੈਸ ਦੇ ਰੂਬਰੂ ਕਰਕੇ ਰਿਲੀਜ਼ ਕਰ ਰਹੇ ਹਾਂ, ਜਿਹੜਾ ਸੰਗਤਾਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਕਿ ਭਗਵੰਤ ਮਾਨ ਉਹ ਮੁੱਖ ਮੰਤਰੀ ਹੈ ਜਿਹੜਾ ਵਾਅਦੇ ਕਰਦਾ ਤੇ ਮੁੱਕਰਦਾ, ਕਿਉਂਕਿ ਜਦੋਂ ਇਹਦੀ ਸਰਕਾਰ ਬਣੀ ਆ ਉਸ ਤੋਂ ਪਹਿਲਾਂ ਵਾਅਦੇ ਕਰ ਰਿਹਾ ਸੀ ਕਿ ਮੈਂ 24 ਘੰਟਿਆਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਲੈ ਕੇ ਜਾਵਾਂਗਾ, ਪੰਜਾਬ 'ਚੋਂ ਨਸ਼ਿਆਂ ਦਾ ਖਾਤਮਾ ਕਰਾਵਾਂਗਾ, ਬੰਦੀ ਸਿੰਘਾਂ ਦੀ ਰਿਹਾਈ ਕਰਾਵਾਂਗਾ। ਪਰੰਤੂ ਅੱਜ ਸਾਲ ਬੀਤ ਚੁੱਕਿਆ, ਉਹ ਬਿਲਕੁਲ ਧਿਆਨ ਨਹੀਂ ਦੇ ਰਿਹਾ। ਸਰਕਾਰ ਦਾ ਇਸ ਪਾਸੇ ਧਿਆਨ ਦਿਵਾਉਣ ਵਾਸਤੇ ਅਸੀਂ ਇਹ ਕੌਮੀ ਇਨਸਾਫ ਮੋਰਚਾ ਲਾਇਆ। ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਜਾਰੀ ਰਹੇਗਾ। ਤੇ ਸਰਕਾਰ ਦਾ ਇੱਕ ਹੋਰ ਚਿਹਰਾ ਨਕਾਬ ਕਰਨ ਵਾਸਤੇ ਜਿਹੜਾ ਇੱਕ ਕਹਿੰਦੇ ਆ ਵੀ ਅਡੰਬਰ ਕਰ ਰਹੀਆਂ ਸਰਕਾਰਾਂ 1950 'ਚ 26 ਜਨਵਰੀ ਨੂੰ ਜਿਹੜਾ ਸੰਵਿਧਾਨ ਲਾਗੂ ਹੋਇਆ ਸੀ ਉਹ ਸਿੱਖਿਆ ਬਰਾਬਰ ਦਾ। ਅਸੀਂ 26 ਜਨਵਰੀ ਨੂੰ ਇਸ ਦੇਸ਼ ਤੋਂ ਬਹੁਤ ਵੱਡਾ ਰੋਸ ਮਾਰਚ ਕੱਢਣ ਜਾ ਰਹੇ ਹਾਂ। ਅਸੀਂ 26 ਜਨਵਰੀ ਵਾਲੇ ਦਿਨ ਕਾਲਾ ਦਿਨ ਮਨਾ ਰਹੇ, ਜਿੱਥੇ ਮੈਂ ਇਸ ਦੇਸ਼ ਦੀ ਸੰਗਤਾਂ ਨੂੰ ਉਹ 'ਚ ਸ਼ਾਮਲ ਹੋਣ ਲਈ ਅਪੀਲ ਕਰਨਾ, ਉੱਥੇ ਵਿਦੇਸ਼ ਦੀ ਸੰਗਤਾਂ ਨੂੰ ਵੀ ਅਪੀਲ ਕਰਨਾ ਵੀ ਇਹ ਸਰਕਾਰਾਂ ਭਾਵੇਂ ਸਟੇਟ ਦੀ ਸਰਕਾਰ ਹੈ ਭਾਵੇਂ ਸੈਂਟਰ ਦੀ ਸਰਕਾਰ ਹੈ, ਸਿੱਖਾਂ ਨਾਲ ਵਧੀਕੀਆਂ ਕਰ ਰਹੀਆਂ, ਸਿੱਖਾਂ ਦੇ ਬਣਦੇ ਹੱਕ ਨਹੀਂ ਦੇ ਰਹੀਆਂ। ਇਸ ਲਈ ਇਹਨਾਂ ਦੀ ਅੰਬੈਸੀਆਂ ਨੂੰ ਘੇਰਿਆ ਜਾਵੇ। ਉਸ ਦਿਨ ਉੱਥੇ ਕਾਲੇ ਝੰਡੇ ਲੈ ਕੇ ਰੋਸ ਮੁਜ਼ਾਹਰੇ ਕੀਤੇ ਜਾਣ ਤਾਂ ਕਿ ਇਹਨਾਂ ਨੂੰ ਵਰਲਡ ਲੈਵਲ ਤੇ ਇਹਨਾਂ ਨੂੰ ਦਿਖਾਇਆ ਜਾਵੇ ਵੀ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣ ਕਰਨ ਵਾਲੀਆਂ ਸਰਕਾਰਾਂ, ਇਹਨਾਂ ਦਾ ਜਿਹੜਾ ਚਿਹਰਾ ਬੇਨਕਾਬ। ਜਿਹੜੀ ਸ਼ਰਾਬ ਫੈਕਟਰੀ ਸੀ ਜਿਹਨੇ ਤਕਰੀਬਨ 50 ਪੀੜ੍ਹੀਆਂ ਦਾ ਪਾਣੀ ਦੂਸ਼ਿਤ ਕੀਤਾ ਸੀ, ਸਾਡੀ ਨਸਲਾਂ ਨੂੰ ਬਰਬਾਦ ਕਰਨਾ, ਉੱਥੇ ਬਹੁਤ ਭਿਆਨਕ ਬਿਮਾਰੀਆਂ ਪੈਦਾ ਹੋ ਰਹੀਆਂ ਸੀ। ਤਕਰੀਬਨ ਕਾਫੀ 3 ਮਹੀਨਿਆਂ ਤੋਂ ਉੱਤੇ ਉਹ ਮੋਰਚਾ ਚੱਲਿਆ। ਉਹਨਾਂ ਸੰਘਰਸ਼ੀ ਯੋਧਿਆਂ ਦੇ ਅੱਗੇ ਸਰਕਾਰ ਨੂੰ ਝੁਕਣਾ ਪਿਆ
ਅੱਜ ਸਰਕਾਰ ਨੇ ਕਿਤੇ ਐਲਾਨ ਕੀਤਾ, ਇਹ ਸੰਗਤਾਂ 'ਚ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ। ਜਿੱਥੇ ਅਸੀਂ ਉਹਨਾਂ ਪ੍ਰਬੰਧਕਾਂ ਨੂੰ ਵਧਾਈ ਦਿੰਦੇ ਹਾਂ ਜਿਨ੍ਹਾਂ ਨੇ ਉਸ ਮੋਰਚੇ ਦੀ ਅਗਵਾਈ ਕਰੀ, ਉੱਥੇ ਉਹਨਾਂ ਨੂੰ ਅਪੀਲ ਵੀ ਕਰਦੇ ਹਾਂ ਵੀ ਉਹ ਇਸ ਕੌਮੀ ਇਨਸਾਫ ਮੋਰਚੇ ਵਿੱਚ ਸ਼ਾਮਲ ਹੋ ਕੇ ਇਸ ਦੀ ਸਫਲਤਾ ਤੱਕ ਇੱਥੇ ਸਪੋਰਟ ਕਰਨ, ਕਿਉਂਕਿ ਇਹ ਜਦੋਂ ਤੱਕ ਅਸੀਂ ਇਕੱਠੇ ਹੋ ਕੇ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕਰਦੇ, ਸਰਕਾਰਾਂ ਨਹੀਂ ਮੰਨਦੀਆਂ। ਸਰਕਾਰਾਂ ਨੂੰ ਝੁਕਾਉਣ ਵਾਸਤੇ ਸਾਡਾ ਇਕੱਠਾ ਹੋਣਾ ਵੀ ਜ਼ਰੂਰੀ ਹੈ। ਤੋਂ ਉਸ ਇਕੱਠ ਅੱਗੇ ਹੀ ਸਰਕਾਰਾਂ ਨੂੰ ਝੁਕ ਕੇ ਸਾਡੇ ਹੱਕ ਮੰਗਣੇ। ਇੰਦੌਰ ਵਿਖੇ ਸਿੰਧੀ ਸਿੱਖਾਂ ਨਾਲ ਸ਼ੁਰੂ ਹੋਏ ਬੇहद ਗੰਭੀਰ ਵਿਵਾਦ ਪ੍ਰਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਤਰ੍ਹਾਂ ਸੰਜੀਦਾ ਹੈ ਅਤੇ ਇਸ ਸਬੰਧ ਵਿੱਚ ਭੇਜੀ ਗਈ ਟੀਮ ਪਾਸੋਂ ਰਿਪੋਰਟ ਪ੍ਰਾਪਤ ਕਰਕੇ ਅਗਲੇ ਕਦਮ ਚੁੱਕੇ ਜਾਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੰਧੀ ਭਾਈਚਾਰਾ ਸਿੱਖ ਪੰਥ ਦਾ ਅਹਿਮ ਅੰਗ ਹੈ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕੀਤੀਆਂ ਤੇ ਵੱਖ-ਵੱਖ ਮਤ ਦੇ ਲੋਕਾਂ ਨੂੰ ਇੱਕ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਉਸ ਸਮੇਂ ਵਿੱਚ ਹੋਰ ਧਰਮਾਂ ਦੇ ਲੋਕ ਵੀ ਗੁਰੂ ਜੀ ਦੇ ਸੰਦੇਸ਼ ਤੇ ਅਮਲ ਕਰਦੇ ਰਹੇ, ਜੋ ਅੱਜ ਤੱਕ ਵੀ ਜਾਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਇਸ ਦੁਨੀਆ ਦੇ ਅੰਦਰ ਭ੍ਰਮਣ ਕੀਤਾ, 4 ਦਿਸ਼ਾਵਾਂ 'ਚ 4 ਉਦਾਸੀਆਂ ਕਰਕੇ ਦੁਨੀਆ ਦੇ ਵੱਖ-ਵੱਖ ਮਤ ਦੇ ਲੋਕਾਂ ਨੂੰ ਅਸਲ ਗਿਆਨ ਦੀ ਪ੍ਰਾਪਤੀ ਤੇ ਇੱਕ ਨਾਲ ਜੁੜਨ ਦੀ ਗੱਲ ਕੀਤੀ। ਸੋ ਇਸ ਸਮਿਆਂ ਦੇ ਵਿੱਚ ਬਹੁਤ ਸਾਰੇ ਦੂਸਰੇ ਧਰਮਾਂ ਦੇ ਲੋਕ ਵੀ ਜਿਹੜੇ ਗੁਰੂ ਸਾਹਿਬ ਦੇ ਅਨੁਯਾਈ ਬਣੇ ਤੇ ਅੱਜ ਤੱਕ ਉਹ ਚੱਲ ਰਹੇ ਨੇ। ਅਸੀਂ ਦੇਖਦੇ ਹਾਂ ਕਿ ਸਤਨਾਮੀਏ ਸਿੰਘ ਨੇ ਜਾਂ ਸਿੰਧੀ ਸਿੰਘ ਨੇ ਜਾਂ ਵਣਜਾਰੇ ਨੇ ਜਾਂ ਸਿਗਲੀਗਰ ਸਿੰਘ ਨੇ, ਹੋਰ ਬੜੇ ਐਸੇ ਗੁਰੂ ਨਾਨਕ ਨਾਮ ਲੇਵਾ ਸੰਗਤ ਹੈ ਜਿਹੜੀ ਦੁਨੀਆ ਦੇ ਅੰਦਰ ਵੱਖ-ਵੱਖ ਥਾਂ ਤੇ ਵਿਚਰ ਕੇ ਗੁਰੂ ਸਾਹਿਬਾਨ ਪ੍ਰਤੀ ਆਪਣੀ ਆਸਥਾ ਜਿਹੜੀ ਆ ਉਹ ਰੱਖਦੀ ਹੈ। ਸੋ ਇਹਦੇ ਵਿੱਚ ਜਿਹੜੀ ਕੱਲ੍ਹ ਪਰਸੋਂ 2-4 ਦਿਨ ਪਹਿਲਾਂ ਕੁਛ ਐਸੀ ਤਸਵੀਰ ਦੇਖਣ ਵਿੱਚ ਸਾਹਮਣੇ ਆਈ ਕਿ ਕੁਛ ਸਿੰਧੀ ਪਰਿਵਾਰ ਜਿਹੜੇ ਆ ਉਹ ਕਾਫੀ ਬਰਾਗ ਵਿੱਚ ਦਿਖਾਈ ਦਿੱਤੇ। ਉਹਨਾਂ ਦੇ ਘਰ ਤੋਂ ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਆ ਉਹ ਲੈ ਕੇ ਗੁਰਦੁਆਰਾ ਸਾਹਿਬ ਪਹੁੰਚਾਏ ਗਏ ਕੁਛ ਸਿੱਖ ਜਥੇਬੰਦੀਆਂ ਵੱਲੋਂ। ਉਹਨਾਂ ਦੇ ਮਨ ਦੇ ਅੰਦਰ ਆਪਣੇ ਗੁਰੂ ਪ੍ਰਤੀ ਜਿਹੜਾ ਸਤਿਕਾਰ ਸੀ ਉਹ ਦੇਖਣ ਵਿੱਚ ਹੀ ਦਿਖਾਈ ਦੇ ਰਿਹਾ ਸੀ। ਤੇ ਇਹ ਜਿਹੜੀ ਘਟਨਾ ਵਾਪਰੀ, ਇਸ ਘਟਨਾ ਦਾ ਸਮੁੱਚੇ ਪੰਥ ਦੇ ਅੰਦਰ ਕਾਫੀ ਡੂੰਘੀ ਚਰਚਾ ਵੀ ਆ ਤੇ ਇਸ ਦੇ ਬਾਰੇ ਇੱਕ ਵਿਚਾਰ ਵੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਹੈ, ਉਹ ਆਪਣਾ ਬਣਦਾ ਫਰਜ਼ ਅਦਾ ਕਰਦੇ ਹਾਂ। ਸਿੰਘ ਸਾਹਿਬ ਸ੍ਰੀ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਹੁਕਮਾਂ ਤਹਿਤ ਇੱਥੋਂ ਇੱਕ 5 ਮੈਂਬਰੀ ਕਮੇਟੀ ਜਿਹੜੀ ਹੈ ਉਹ ਇੰਦੌਰ ਜਿਹੜੀ ਆ ਭੇਜੀ ਗਈ, ਜਿਹਨੇ ਉੱਥੇ ਜਾ ਕੇ ਵੱਖ-ਵੱਖ ਸੰਸਥਾਵਾਂ ਨਾਲ, ਸਿੰਧੀ ਪਰਿਵਾਰਾਂ ਨਾਲ ਜਿਹੜੀ ਆ ਗੱਲਬਾਤ ਕੀਤੀ ਆ ਤੇ ਉੱਥੋਂ ਦੀ ਜਿਹੜੀ ਅਸਲ ਤਸਵੀਰ ਜਿਹੜੀ ਆ ਉਹਨਾਂ ਨੇ ਉਹ ਉਕੇਰਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਆ। ਸੋ ਜੋ ਗੱਲ ਦੇਖਣ ਵਿੱਚ ਆਈ ਕਿ ਕੁਝ ਸੰਸਥਾਵਾਂ ਨੇ ਗੁਰੂ ਸਾਹਿਬ ਦੇ ਸਰੂਪ ਜਿਹੜੇ ਆ ਜਬਰੀ ਗੁਰਦੁਆਰਾ ਸਾਹਿਬ ਵਿੱਚ ਪਹੁੰਚਾਏ। ਇਹਦੇ ਵਿੱਚ ਇਹ ਗੱਲ ਅਸੀਂ ਅੱਜ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ। ਜੇ ਕੋਈ ਸ਼ਰਾਰਤ ਨਾਲ ਕਰਦਾ ਤੇ ਉਸ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਏਗਾ। ਜੇ ਅਣਜਾਣੇ ਵਿੱਚ ਕਰਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਸਮੇਂ 'ਚ ਇੱਕ ਪ੍ਰੋਗਰਾਮ ਲਿਖਿਆ ਕਿ ਇਹਨਾਂ ਸੰਸਥਾਵਾਂ ਵਿੱਚ ਵਿਸ਼ੇਸ਼ ਕਰਕੇ ਸਿੰਧੀ ਸਮਾਜ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਚਾਰਕ ਭੇਜ ਰਹੀ ਹੈ, ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਸਨਮਾਨ ਦੇ ਲਈ ਮਰਜ਼ਾਦਾ ਨੂੰ ਦ੍ਰਿੜ ਕਰਾਉਣ ਵਾਸਤੇ ਉੱਥੇ ਜਾਏਗੀ। ਸੋ ਇਹ ਗੱਲ ਅਸੀਂ ਗੰਭੀਰਤਾ ਨਾਲ ਲੈ ਕੇ, ਕਿਉਂਕਿ ਸਿੰਧੀ ਸਮਾਜ ਜਿਹੜਾ ਉਹ ਸਿੱਖ ਪੰਥ ਦਾ ਗੁਰੂ ਨਾਨਕ ਨਾਮ ਲੇਵਾ ਸੰਗਤ ਹੈ, ਉਹ ਸਾਡਾ ਇੱਕ ਸਤਿਕਾਰਤ ਅੰਗ ਹੈ, ਉਹਨੂੰ ਆਪਣੇ ਨਾਲ ਰੱਖਣ ਵਾਸਤੇ ਤੇ ਗੁਰੂ ਸਾਹਿਬ ਪ੍ਰਤੀ ਜਿਹੜੀ ਉਹਨਾਂ ਦੀ ਸਤਿਕਾਰ ਸ਼ਰਧਾ ਉਸ ਨੂੰ ਸਾਡੇ ਵੱਲੋਂ ਸਤਿਕਾਰ ਦੇਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਇਹ ਜਿਹੜਾ ਪ੍ਰੋਗਰਾਮ ਲਿਖਿਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵਫਦ ਜਿਹੜਾ ਵਾ ਉਹ ਵੀ ਸਿੰਧੀ ਸਮਾਜ ਦੇ ਆਗੂ ਸਾਹਿਬਾਨਾਂ ਨੂੰ ਤੇ ਸੰਗਤ ਨੂੰ ਜਿਹੜਾ ਜਾ ਕੇ ਮਿਲੇਗਾ ਵੀ, ਤੇ ਜੋ ਰਿਪੋਰਟ ਆਉਂਦੀ ਆ ਉਸ ਰਿਪੋਰਟ ਦੇ ਤਹਿਤ ਅਸੀਂ ਉਹਨਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਉਹਨਾਂ ਨੂੰ ਅਸੀਂ ਤੋੜਿਆ ਨਾ ਜਾਵੇ, ਪਰ ਗੁਰੂ ਸਾਹਿਬ ਦੇ ਸਤਿਕਾਰ ਪ੍ਰਤੀ ਜਾਗਰੂਕਤਾ ਜ਼ਰੂਰ ਲੈ ਕੇ ਆਂਦੀ ਜਾਵੇ। ਇਸ ਗੱਲ ਲਈ ਸ਼੍ਰੋਮਣੀ ਕਮੇਟੀ ਸੁਹਿਰਦਾ। ਸੋ ਆਉਣ ਵਾਲੇ ਦਿਨਾਂ ਦੇ ਅੰਦਰ ਸਿੰਧੀ ਸਮਾਜ ਦੇ ਆਗੂਆਂ ਨਾਲ ਤੇ ਸਮਾਜਿਕ ਜਿੰਨੇ ਉਹਨਾਂ ਦੇ ਨਾਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਵੇਗੀ ਤੇ ਉਹਨਾਂ ਦੇ ਮਨ ਦੇ ਅੰਦਰ ਜੇ ਕੋਈ ਭੈ ਜਾਂ ਕਿਸੇ ਤਰ੍ਹਾਂ ਦਾ ਕੋਈ ਰੋਸ ਹੈ ਉਸ ਨੂੰ ਕੱਢਣ ਦੇ ਵਾਸਤੇ ਵੀ ਜਿਹੜੀ ਆ ਸ਼੍ਰੋਮਣੀ ਕਮੇਟੀ ਵੱਡਾ ਉਪਰਾਲਾ ਕਰੇਗੀ।
ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਕਾਂਗਰਸ ਦੇ ਆਗੂ ਰਾਹੁਲ ਗਾਂਧੀ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਅਤੇ ਕਾਂਗਰਸ ਪਾਰਟੀ ਵੱਲੋਂ ਕਰਵਾਏ ਸੀ ਕਤਲੇਆਮ ਤੇ ਅਫਸੋਸ ਪ੍ਰਗਟ ਕਰਨ ਦੀ ਲੋੜ ਨਹੀਂ ਸਮਝਦੇ ਅਤੇ ਕਿਹਾ ਕਿ ਉਹਨਾਂ ਦਾ ਇਹ ਰਵੱਈਆ ਅਤਿਅੰਤ ਨਿੰਦਣਯੋਗ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਦੋਵੇਂ ਮਾਮਲਿਆਂ ਬਾਰੇ ਪੁੱਛੇ ਸਵਾਲ ਦਾ ਰਾਹੁਲ ਗਾਂਧੀ ਨੇ ਜਵਾਬ ਦੇਣ ਤੋਂ ਨਾ ਕਰ ਦਿੱਤੀ ਅਤੇ ਉਲਟਾ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅਤੇ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕੀਤੀ। ਡਾਕਟਰ ਚੀਮਾ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ ਤੇ ਉਹਨਾਂ ਇਹ ਵੀ ਕਿਹਾ ਕਿ ਇਹਨਾਂ ਦੋਵਾਂ ਮਾਮਲਿਆਂ ਤੇ ਸੋਨੀਆ ਗਾਂਧੀ ਵੱਲੋਂ ਮੰਗੀ ਮੁਆਫੀ ਜਨਤਕ ਵੀ ਕਰਨ ਕਿਉਂਕਿ ਦੁਨੀਆ ਇਸ ਬਾਰੇ ਜਾਣਦੀ ਹੀ ਨਹੀਂ ਹੈ। ਅੱਜ ਰਾਹੁਲ ਗਾਂਧੀ ਜੀ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਨੇ ਸਾਰੇ ਪੰਜਾਬੀਆਂ ਨੂੰ ਮਾਯੂਸ ਕਰਕੇ ਰੱਖ ਦਿੱਤਾ। ਅਸੀਂ ਮਹਿਸੂਸ ਕਰਦੇ ਸੀ ਕਿ ਇੰਨੇ ਦਿਨ ਪੰਜਾਬ ਦੇ ਵਿੱਚ ਵਿਚਰਨ ਤੋਂ ਬਾਅਦ ਏਡੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਮਿਲਣ ਤੋਂ ਬਾਅਦ ਰਾਹੁਲ ਗਾਂਧੀ ਜੀ ਨੂੰ ਪਤਾ ਲੱਗਿਆ ਹੋਵੇਗਾ ਕਿ ਲੋਕੀ 1984 ਦੇ ਕਤਲੇਆਮ ਦੇ ਬਾਰੇ 'ਚ ਕੀ ਸੋਚਦੇ ਆ, ਲੋਕੀ ਸ਼੍ਰੀ ਦਰਬਾਰ ਸਾਹਿਬ ਦੇ ਹਮਲੇ ਦੇ ਬਾਰੇ ਦੇ ਵਿੱਚ ਕੀ ਸੋਚਦੇ ਆ, ਲੋਕਾਂ ਦੇ ਮਨ ਦੇ ਵਿੱਚ ਐਸਵਾਈਐਲ ਦੇ ਸੰਬੰਧੀ ਜਿਹੜੀ ਬੇਇਨਸਾਫੀ ਹੋਈ ਹੈ ਪੰਜਾਬ ਦੇ ਨਾਲ ਉਹਦੇ ਬਾਰੇ ਲੋਕਾਂ ਦੇ ਮਨ ਦੇ ਵਿੱਚ ਕੀ ਗੱਲ ਹੈ। ਪਰ ਹੈਰਾਨੀ ਹੋਈ ਜਦੋਂ ਪ੍ਰੈਸ ਕਾਨਫਰੰਸ ਦੇ ਵਿੱਚ ਰਾਹੁਲ ਜੀ ਦੇ ਜਵਾਬ ਸੁਣੇ ਕਿ ਲੱਗਦਾ ਕਿ ਉਹਨਾਂ ਨੂੰ ਲੋਕਾਂ ਦੀ ਨਬਜ਼ ਦੀ ਸਮਝ ਜਿਹੜੀ ਹੈ ਇੰਨੇ ਦਿਨ ਲੋਕਾਂ ਦੇ ਵਿੱਚ ਘੁੰਮ ਕੇ ਵੀ ਨਹੀਂ ਲੱਗੀ। ਜੋ ਇਨਸਾਨ ਲੋਕਾਂ ਦੀਆਂ ਬੇਸਿਕ ਜਿਹੜੇ ਮਨ ਦੀ ਗੱਲ ਨਹੀਂ ਸਮਝ ਸਕੇ ਇੰਨੇ ਦਿਨਾਂ ਦੇ ਵਿੱਚ, ਉਹ ਦੇਸ਼ ਨੂੰ ਕੀ ਅਗਵਾਈ ਦੇਣਗੇ। ਬਹੁਤ ਅਫਸੋਸ ਹੋਇਆ ਉਹਨਾਂ ਦੀ ਇਸ ਪ੍ਰੈਸ ਕਾਨਫਰੰਸ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਬੀਜੇਪੀ ਹੈੱਡਕੁਆਰਟਰ ਪਹੁੰਚੇ ਅਤੇ ਉੱਥੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਅਤੇ ਤਰੁਣ ਚੁੱਘ ਵੱਲੋਂ ਉਹਨਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿੱਤੀ ਗਈ। ਦੱਸ ਦਈਏ ਕਿ ਮਨਪ੍ਰੀਤ ਬਾਦਲ ਨੇ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ। ਮਨਪ੍ਰੀਤ ਬਾਦਲ ਨੇ ਅਸਤੀਫੇ ਵਿੱਚ ਲਿਖਿਆ ਹੈ ਕਿ ਕਾਂਗਰਸ ਨੇ ਪਾਰਟੀ ਅਤੇ ਪੰਜਾਬ ਦੀ ਜ਼ਿੰਮੇਵਾਰੀ ਜਿਨ੍ਹਾਂ ਲੋਕਾਂ ਨੂੰ ਸੌਂਪੀ ਹੈ ਉਹਨਾਂ ਨੇ ਕਾਂਗਰਸ ਨੂੰ ਜੋੜਨ ਦੀ ਬਜਾਏ ਸਗੋਂ ਹੋਰ ਤੋੜਿਆ ਹੈ। ਉਹਨਾਂ ਲੋਕਾਂ ਨੇ ਧੜੇਬੰਦੀ ਨੂੰ ਹੋਰ ਵਧਾਉਣ ਦਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਉਹ ਅਸਤੀਫਾ ਦੇਣ ਲੱਗੇ ਬਹੁਤ ਉਦਾਸ ਹਨ ਅਤੇ ਜਿਸ ਸਮੇਂ ਉਹ ਕਾਂਗਰਸ ਵਿੱਚ ਸ਼ਾਮਿਲ ਹੋਏ ਸਨ ਤਾਂ ਉਹਨਾਂ ਨੂੰ ਪਾਰਟੀ ਤੋਂ ਬਹੁਤ ਉਮੀਦਾਂ ਸਨ, ਪਰ ਕਾਂਗਰਸ ਦੀ ਕਮਾਨ ਉਹਨਾਂ ਲੋਕਾਂ ਦੇ ਹੱਥ ਦਿੱਤੀ ਗਈ ਹੈ ਜਿਨ੍ਹਾਂ ਨੇ ਕਾਂਗਰਸ ਵਿੱਚ ਧੜੇਬੰਦੀ ਨੂੰ ਹੋਰ ਵਧਾਇਆ ਹੈ। ਮਨਪ੍ਰੀਤ ਬਾਦਲ ਨੂੰ ਪਾਰਟੀ ਵਿੱਚ ਸ਼ਾਮਿਲ ਕਰਕੇ ਭਾਜਪਾ ਇੱਕ ਮਜ਼ਬੂਤ ਸਿੱਖ ਚਿਹਰੇ ਨਾਲ ਪੰਜਾਬ ਵਿੱਚ ਆਪਣੀ ਪਕੜ ਮਜ਼ਬੂਤ ਕਰੇਗੀ। ਕਾਂਗਰਸ ਦੇ ਸੀਨੀਅਰ ਨੇਤਾ ਮਨਪ੍ਰੀਤ ਬਾਦਲ ਹੋਰਾਂ ਦਾ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਜਾਣਾ, ਮੈਂ ਸਮਝਦਾ ਰਾਹੁਲ ਗਾਂਧੀ ਦੀ ਜਿਹੜੀ ਭਾਰਤ ਜੋੜੋ ਯਾਤਰਾ, ਉਹ ਭਾਰਤ ਜੋੜੋ ਯਾਤਰਾ ਨੂੰ ਬੀਜੇਪੀ ਜੋੜੋ ਯਾਤਰਾ ਦੇ ਵਿੱਚ ਤਬਦੀਲ ਕਰਦੀ ਲੱਗ ਰਹੀ ਆ। ਔਰ ਮੈਂ ਸਮਝਦਾ ਕਿ ਅੱਜ ਇਸ ਗੱਲ ਦੀ ਬੜੀ ਸਪਸ਼ਟਤਾ ਨਜ਼ਰ ਆ ਰਹੀ ਆ ਕਿ ਕਾਂਗਰਸ ਜਿਹੜੀ ਆ ਉਹ ਬਿਲਕੁਲ ਹੌਲੀ ਹੁੰਦੀ ਜਾ ਰਹੀ ਆ। ਔਰ ਹਰ ਬੰਦਾ ਇਸ ਰਾਜਨੀਤਿਕ ਜਿਹੜਾ ਹੈ ਆਪਣੇ ਆਪਣੇ ਤੌਰ 'ਤੇ ਆਪਣਾ ਰਾਜਨੀਤਿਕ ਦੇਖਦਾ, ਇਹਦੇ ਤਾਂ ਉਸਦੀ ਆਪਣੀ ਮਰਜ਼ੀ ਆ। ਪਰ ਇੱਕ ਗੱਲ ਜ਼ਰੂਰ ਕਲੀਅਰ ਆ ਕਿ ਰਾਹੁਲ ਗਾਂਧੀ ਉਹਨਾਂ ਦੀ ਭਾਰਤ ਜੋੜੋ ਯਾਤਰਾ ਨੇ ਪੰਜਾਬ ਵਿੱਚ ਆ ਕੇ ਉਹ ਕਾਂਗਰਸ ਨੂੰ ਤਾਂ ਮੇਰਾ ਖਿਆਲ ਆ ਉਲਟ ਕੰਮ ਕੀਤਾ। ਭਾਰਤੀ ਜਨਤਾ ਪਾਰਟੀ ਜੋੜੋ ਯਾਤਰਾ ਬਣ ਕੇ ਰਹੇਗੀ।